अस्सलाम वालेकुम। ਤੁਹਾਡਾ ਵੀਰ ਸ਼ਫਕਤ ਬਾਰੀ ਮੈਂ ਸਦਕੇ ਮੈਂ ਵਾਰੀ ਅਜ਼ੀਜ਼ਾਂ ਨੇ ਮਨ ਵੱਡਿਆਂ ਦੇ ਵੀ ਇੱਜ਼ਤ ਲੱਖੀ ਕਰੋੜੀ ਨਹੀਂ ਲੱਭਦੀ। ਸਾਡੇ ਕੋਲ ਬੇਸ਼ਰਮੀ ਇੰਨੀ ਕੁ ਵੱਧ ਗਈ ਹੈ ਕਿ ਨੌਕਰ ਮਾਲਕ ਨਾਲ ਵੱਡੂ ਟੁੱਕੂ ਲਾਈ ਖੜਾ ਹੈ ਤੇ ਨਿੱਕਾ ਵੱਡੇ ਨਾਲ ਆਡਾ ਲਾਈ ਖੜਾ ਹੈ। ਉਹ ਅੱਗੇ ਵਕਤ ਸੀ ਨਾ ਪਿੰਡਾਂ ਦੇ ਵਿੱਚ ਆ ਮੁੰਡੇ ਮੰਡੇ ਗਲੀਆਂ ਦੇ ਵਿੱਚ ਪੁੱਠੀਆਂ ਸਿੱਧੀਆਂ ਸਿਵਣਾ ਵਾਹ ਕੇ ਟੁਰਨਾ ਨਾ ਤੇ ਉਹਨਾਂ ਦੇ ਸਿਰਾਂ 'ਚ ਮਿੱਟੀ ਅਗਲੇ ਪਾ ਛੱਡਣੀ। ਹੁਣ ਇੱਥੇ ਇੱਜ਼ਤਾਂ ਦੇ ਸੌਦੇ ਹੋਏ ਜਾਂਦੇ ਨੇ ਤੇ ਕੋਈ ਬੰਦਾ ਬੋਲੂ ਹੀ ਕੋਈ। ਸਾਡਾ ਉਹ ਹਿਸਾਬ ਹੋਇਆ ਪਿਆ ਬਾਦਸ਼ਾਹੀ ਦੇ ਦੌਰ ਦੇ ਵਿੱਚ ਨਾ ਉਹ ਬੰਦੇ ਇੱਕ ਬਾਰਡਰ ਤੋਂ ਲੰਘ ਕੇ ਦੂਜੇ ਪਾਸੇ ਕੰਮ ਵਾਸਤੇ ਜਾਂਦੇ ਆ ਤੇ ਉਹਨਾਂ ਬਾਦਸ਼ਾਹ ਨੂੰ ਸ਼ਿਕਾਇਤ ਕੀਤੀ ਵੀ ਸਾਨੂੰ ਉੱਥੇ ਕੋਇਲਾ ਹੋ ਜਾਂਦਾ, ਸਾਨੂੰ ਲੱਗਣ ਨਹੀਂ ਦਿੰਦੇ। ਬਾਦਸ਼ਾਹ ਆਖਿਆ ਇਹਨਾਂ ਕੋਲ 5 ਰੁਪਏ ਲੈ ਕੇ ਇਹਨਾਂ ਨੂੰ ਲੱਗਣ ਦਿੱਤਾ ਕਰੋ। ਉਹਨਾਂ ਮੁੜ ਵੀ ਸ਼ਿਕਾਇਤ ਕੀਤੀ। ਉਹਨਾਂ ਆਖਿਆ ਇਹਨਾਂ ਨੂੰ 5 ਖੱਲੇ ਵੀ ਮਾਰੀ ਜਾਓ ਤੇ ਪੈਸੇ ਵੀ ਲਈ ਜਾਓ। ਉਹ ਖੱਲੇ ਵੀ ਖਾਂਦੇ ਰਹੇ ਤੇ ਉਹ ਪੈਸੇ ਵੀ ਦਿੰਦੇ ਰਹੇ, ਪਰ ਉਹ ਬੋਲਿਆ ਕੋਈ ਨਾ ਕੋ ਆਦੀ ਇੱਜ਼ਤ ਦੀ ਪਰੂ ਬੋਲਿਆ, ਨਾ ਕੋ ਆਦੇ ਕੰਮਾਂ ਕਾਰਾਂ ਦੀ ਪਰੂ ਬੋਲਿਆ। ਤੇ ਜਿਹੜੇ ਕੰਮਾਂ ਕਾਰਾਂ ਦੀ ਪਰੂ ਅਸੀਂ ਬੇਸ਼ਰਮੀ ਤੇ ਬਿੱਜ਼ਤ ਹੁੰਦੇ ਪਏ ਆ ਜੇ ਕੱਲ ਨੂੰ ਉਹ ਕੰਮ ਹੀ ਨਾ ਰਵਣ ਤੇ ਫਿਰ ਕੀ ਫਾਇਦਾ। ਇਹ ਤਾਂ ਉਹ ਗੱਲ ਹੋਈ ਵੀ ਬੰਦਾ ਕੋ ਵੱਡੀ ਉਮਰ ਦਾ ਸੀ, ਮੋਟਰ 'ਚ ਬੈਠਾ ਤੇ ਨਾਲ ਦੀ ਸੀਟ ਤੇ ਇੱਕ ਮੁੰਡਾ ਬੈਠਾ ਸੀ। ਉਹ ਸਿਗਰਟ ਪੀਂਦਾ, ਉਹਨੇ ਗੋਲ ਝਾੜਿਆ ਉਹਦੀ ਜੋੜੀ ਜਾ ਕੇ ਧੂੰਆਂ ਨਿਕਲਣ ਲੱਗ ਪਿਆ। ਵੇਖ ਵੀ ਬਾਬਾ ਤਾਂ ਬੋਲਿਆ ਹੀ ਕੋਈ ਨਹੀਂ। ਅਗਾਂਹ ਹੋ ਕੇ ਉਹਨੂੰ ਪੁੱਛੇ ਪਿਆ ਵੀ ਵੱਡੋ ਤੁਹਾਡਾ ਕਾਰੋਬਾਰ ਕੀ ਹੈ, ਅਸੀਂ ਹੁਣ ਉਹਦੇ 'ਚ ਧੂੰਆਂ ਕੱਢਣੇ।